ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਰ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 20 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਜੰਗ ਦੇ ਨਾਲ ਜੁੜੀ ਇੱਕ ਬੜੀ ਵੱਡੀ ਖਬਰ ਤੋਂ। ਚਰਚਾ ਇਹ ਚੱਲ ਰਹੀ ਹੈ ਕਿ ਚੱਲਦੀ ਜੰਗ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਨੇ ਰਾਹ ਵੱਖੋ ਵੱਖਰੇ ਕਰ ਲਏ ਨੇ ਜੀ। ਪ੍ਰਵੀਨ ਜੀ, ਦੁਨੀਆ ਭਰ 'ਚ ਇਸ ਜੰਗ ਨੂੰ ਲੈ ਕੇ ਜਿਹੀ ਜੀ ਚਰਚਾ ਹੈ, ਉਹਦੇ ਵਿੱਚੋਂ ਪਹਿਲੂ ਤਾਂ ਇਹ ਵੀ ਲਗਾਤਾਰ ਉੱਭਰ ਰਿਹਾ ਕਿ ਅਮਰੀਕਨ ਵਾਸੀ ਹੀ ਹੁਣ ਇਸ ਜੰਗ ਦੇ ਹੱਕ 'ਚ ਨਹੀਂ ਹੈਗੇ, ਪਰ ਉਹ ਲਗਾਤਾਰ ਟਰੰਪ ਤੱਕ ਇਹ ਸੁਨੇਹੇ ਪਹੁੰਚਾ ਰਹੇ ਨੇ ਕਿ ਇਹਨੂੰ ਰੋਕੋ, ਇਹਨੂੰ ਬੰਦ ਕਰੋ, ਕਿਉਂਕਿ ਇਹ ਇਕੱਲਾ ਬੰਬਾਂ ਦੇ ਡਿੱਗਣ ਨਾਲ ਹੀ ਅਸਰ ਨਹੀਂ ਹੁੰਦਾ, ਆਉਣ ਵਾਲੀਆਂ ਪੀੜ੍ਹੀਆਂ ਤੱਕ, ਨਸਲਾਂ ਤੱਕ ਇਹਦਾ ਅਸਰ ਰਹਿਣਾ ਹੈ। ਆਰਥਿਕ ਤੌਰ ਦੇ ਉੱਤੇ ਜਿਵੇਂ ਪਤਾ ਲੱਗਾ ਕਿ ਅਮਰੀਕਾ ਨੇ ਵੀ, ਫੌਜ ਨੇ ਕਿਹਾ ਜੀ ਕਿ ਸਾਨੂੰ ਤਾਂ ਜੀ ਇੰਨਾ ਪੈਸਾ ਪਾਸ ਕਰਾ ਕੇ ਦਿਓ ਹੋਰ ਅਮਰੀਕੀ ਕਾਂਗਰਸ ਤੋਂ। ਹਾਂ, ਤੇ ਇਹਦਾ ਅੰਦਾਜ਼ਾ ਇਸੇ ਗੱਲ ਤੋਂ ਲੱਗਦਾ ਕਿ ਇਹਦਾ ਮਤਲਬ ਆਰਥਿਕ ਤੌਰ ਤੇ ਤਾਂ ਅਮਰੀਕਾ ਤੇ ਵੀ ਕਾਫੀ ਬੋਝ ਵੱਧ ਰਿਹਾ। ਸੋ ਇਹਦਾ ਹੀ ਅਸਰ ਹੈ ਕਿ ਪਿਛਲੇ ਦਿਨੀ ਇੱਕ ਵੱਡਾ ਅਧਿਕਾਰੀ ਅਸਤੀਫਾ ਦੇ ਗਿਆ ਤੇ ਇੱਕ ਹੁਣ ਖੁਫੀਆ ਪ੍ਰਮੁੱਖ ਜਿਹੜੀ ਉਹ ਤੁਲਸੀ ਹੈ, ਉਹਨੇ ਕਹਿ ਦਿੱਤਾ ਕਿ ਵੀ ਲੋੜ ਹੀ ਨਹੀਂ ਸੀ ਜੰਗ ਦੀ, ਹੈ ਨਾ, ਕਿਉਂਕਿ ਉਹਨੇ ਹੁਣ ਈਰਾਨ ਨੇ ਕਿਹੜੀ ਤਿਆਰੀ ਕੀਤੀ ਹੈ ਜੀ, ਕੋਈ 2025 'ਚ ਜਦੋਂ ਉਹਦਾ ਐਟਮੀ ਸਿਸਟਮ ਸਾਰਾ ਤਹਿਸ ਨਹਿਸ ਕਰਤਾ, ਉਸ ਤੋਂ ਬਾਅਦ ਉਹਨੇ ਕਦੇ ਕੋਸ਼ਿਸ਼ ਨਹੀਂ ਕੀਤੀ, ਫਿਰ ਇਹ ਕਿਉਂ? ਸੋ ਇਹਦਾ ਮਤਲਬ ਟਰੰਪ ਦੇ ਆਪਣੇ ਘਰੇ ਵੀ ਤਰੇੜਾਂ ਪੈ ਗਈਆਂ ਨੇ। ਦੂਸਰੇ ਪਾਸੇ ਮੈਂ ਦੇਖ ਰਿਹਾ ਕਿ ਅਰਬ ਕੰਟਰੀ ਜਾਂ ਜਿਹੜੀਆਂ ਮਤਲਬ ਇਸਲਾਮਿਕ ਕੰਟਰੀਆਂ ਨੇ, ਉਹ ਇਕੱਠੀਆਂ ਹੋਣ ਲੱਗੀਆਂ ਨੇ। ਲਗਭਗ ਇਹ ਸਾਰੇ ਮੁਲਕ, ਚਾਹੇ ਸਾਊਦੀ ਅਰਬ ਹੈ, ਚਾਹੇ UAE ਹੈ, ਚਾਹੇ ਤੁਰਕੀ ਹੈ, ਚਾਹੇ ਕਤਰ ਹੈ, ਇਹਨਾਂ ਚ ਸੀਰੀਆ, ਬਹਿਰੀਨ ਹੈ, ਨਾ ਇਹ ਕੁਵੈਤ ਹੈ, ਲੈਬਨਾਨ ਹੈ ਨਾ, ਪਾਕਿਸਤਾਨ ਹੈ, ਇਹਨਾਂ ਸਾਰਿਆਂ ਦੇ ਵਿਦੇਸ਼ ਮੰਤਰੀਆਂ ਨੇ ਆਪਸ ਵਿੱਚ ਤਾਲਮੇਲ ਕੀਤੇ ਨੇ। ਸੋ ਇਹ ਵੀ ਇੱਕ ਪਹਿਲੂ ਹੈ ਕਿ ਉਹ ਆਪਣੇ ਹੀਲੇ ਵਸੀਲੇ ਇਕੱਠੇ ਹੋ ਕੇ ਕਰਦੇ ਫਿਰ ਰਹੇ ਨੇ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜਿਹੜੇ ਦੋ ਮੁਲਕਾਂ ਨੇ ਮਿਲ ਕੇ ਈਰਾਨ ਤੇ ਹਮਲਾ ਕੀਤਾ ਸੀ, ਉਹ ਹਮਲਾ ਕੀ ਹੁਣ ਸਿਰਫ ਇਸ ਪਰਮਾਣੂ ਕਰਕੇ ਨਹੀਂ, ਜਾਂ ਉਹ ਫਾਈਲਾਂ ਵਾਲਾ ਮਸਲਾ ਨਹੀਂ, ਕੀ ਹੈ ਹੁਣ ਊਰਜਾ ਤੇ ਕੰਟਰੋਲ ਦਾ ਜਾਂ ਇੱਕ ਦੂਏ ਦੀ ਊਰਜਾ ਨੂੰ ਤਹਿਸ ਨਹਿਸ ਕਰਨ ਦਾ ਜੰਗ ਬਣ ਗਈ ਹੈ? ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨੀ ਇਜ਼ਰਾਈਲ ਨੇ ਈਰਾਨ ਦੇ ਤੈਅ ਕਰਕੇ ਉਹਨਾਂ ਟਿਕਾਣਿਆਂ ਤੇ ਹਮਲੇ ਕੀਤੇ ਜਿਹੜੇ ਉਹਨਾਂ ਦੇ ਬੜੇ ਭੰਡਾਰ ਸੀਗੇ, ਬੜੇ ਸਟੋਰ ਸੀਗੇ ਤੇਲ ਗੈਸ ਦੇ, ਉਸ ਦੇ ਉੱਤੇ ਜੋ ਟਰੰਪ ਦੀ ਪ੍ਰਤੀਕਿਰਿਆ ਉਹ ਸੰਕੇਤ ਕਰਦੀ ਹੈ ਕਿ ਇਹਦਾ ਮਤਲਬ ਆਪਸ ਦੇ ਵਿੱਚ ਇਜ਼ਰਾਈਲ ਤੇ ਅਮਰੀਕਾ ਦੇ ਵਿਚਾਲੇ ਵੀ ਕੋਈ ਲੀਕ ਖਿੱਚੀ ਗਈ ਹੈ। ਉਹ ਨੇਤਨਯਾਹੂ ਤੇ ਟਰੰਪ ਦੇ ਵਿਚਾਲੇ ਵੀ ਕੋਈ ਦੂਰੀਆਂ ਵੱਧ ਗਈਆਂ। ਆਹ ਪਹਿਲੂ ਹੈ। ਉਹ ਕਹਿੰਦੇ ਕਿ ਜਦੋਂ ਇਹਨਾਂ ਨੇ ਕਿਹਾ ਕਿ 19 ਮਾਰਚ ਨੂੰ ਇਜ਼ਰਾਈਲ ਨੇ ਈਰਾਨ ਦੇ ਕਹਿੰਦੇ ਕਿ ਸਾਊਥ ਪਾਰਸ ਗੈਸ ਫੀਲਡ ਤੇ ਹਮਲੇ ਕੀਤੇ, ਇਸ ਦਾ ਇੱਕ ਹਿੱਸਾ ਈਰਾਨ ਤੇ ਦੂਸਰਾ ਹਿੱਸਾ ਕਤਰ ਆਪਰੇਟ ਕਰਦਾ ਹੈ। ਹਮਲੇ ਦੇ ਜਵਾਬ ਵਿੱਚ ਈਰਾਨ ਨੇ ਵੀ ਕਤਰ ਦੇ ਰਾਸਫਾਨ ਗੈਸ ਪਲਾਂਟ ਦੇ ਉੱਤੇ ਹਮਲੇ ਕੀਤੇ। ਸੋ ਬਦਲੇ ਦੋਹਾਂ ਥਾਵਾਂ ਦੇ ਉੱਤੇ ਹੁਣ ਉਹੀ ਜਿਹੀਆਂ ਥਾਵਾਂ ਤੇ ਹੋਣ ਲੱਗ ਗਏ ਜਿਹਦੇ ਨਾਲ ਊਰਜਾ ਦਾ ਨਸ਼ਟ ਹੋਣਾ। ਤੇ ਇਸ ਦੇ ਬਾਅਦ ਟਰੰਪ ਸਾਹਮਣੇ ਆਉਂਦੇ ਨੇ। ਟਰੰਪ ਨੇ ਟਰੁੱਥ ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਅਮਰੀਕਾ ਨੂੰ ਇਸ ਹਮਲੇ ਬਾਰੇ ਕੁਝ ਨਹੀਂ ਪਤਾ ਸੀ ਜੀ। ਇਹਦਾ ਮਤਲਬ ਆਪ ਮਹਾਰੇ ਉਹਨੇ ਲੀਡ ਕਰਨਾ ਸ਼ੁਰੂ ਕਰ ਦਿੱਤਾ ਇਜ਼ਰਾਈਲ ਨੇ। ਜਿਹੜੀ ਗੱਲ ਆਪਾਂ ਲਗਾਤਾਰ ਕਰਦੇ ਹਾਂ ਕਿ ਕਿਤੇ ਇਹ ਤਾਂ ਨਹੀਂ ਗਾ ਕਿ ਇਜ਼ਰਾਈਲ ਦੀ ਮਦਦ ਦੀ ਬਜਾਏ ਅਮਰੀਕਾ ਜਾਂ ਟਰੰਪ ਇਜ਼ਰਾਈਲ ਦੇ ਦਬਾਅ ਹੇਠ ਹੋਣ, ਕਿ ਇਹ ਵੀ ਇੱਕ ਪਹਿਲੂ ਹੈ। ਸੋ ਇਸ ਲਈ ਇਹ ਕਹਿੰਦੇ ਮੈਨੂੰ ਪਤਾ ਨਹੀਂ, ਜਦਕਿ ਇਜ਼ਰਾਈਲੀ ਮੀਡੀਆ ਵਿੱਚ ਕਿਹਾ ਗਿਆ ਕਿ ਹਮਲੇ ਤੋਂ ਪਹਿਲਾਂ ਨੇਤਨਯਾਹੂ ਔਰ ਟਰੰਪ ਦੇ ਵਿਚਾਲੇ ਗੱਲਬਾਤ ਹੋਈ ਹੈ। ਉਹਨਾਂ ਦਾ ਮੀਡੀਆ ਇਹ ਕਹਿੰਦਾ। ਫਿਰ ਟਰੰਪ ਨੇ ਲਿਖਿਆ
ਇਜ਼ਰਾਈਲ ਨੇ ਗੁੱਸੇ ਦੇ ਵਿੱਚ ਗੈਸ ਫੀਲਡ ਉੱਤੇ ਘਾਤਕ ਹਮਲਾ ਕੀਤਾ। ਇਹੀ ਜੀ ਭਾਸ਼ਾ ਟਰੰਪ ਅਕਸਰ ਈਰਾਨ ਵੱਲੋਂ ਹੋਣ ਵਾਲੇ ਹਮਲਿਆਂ ਲਈ ਕਰਦੇ ਸੀ। ਤੇ ਜਿਹੜੀ ਭਾਸ਼ਾ ਤੁਸੀਂ ਈਰਾਨ ਦੇ ਲਈ ਵਰਤਦੇ ਸੀ, ਅੱਜ ਉਹੀ ਭਾਸ਼ਾ ਇਜ਼ਰਾਈਲ ਦੇ ਲਈ ਵਰਤ ਰਹੇ ਹੋ। ਇਹਦੇ ਕੀ ਅਰਥ ਹੈ? ਸੋ ਇਹ ਸਾਰਾ ਪਹਿਲੂ ਕਿਤੇ ਨਾ ਕਿਤੇ ਸੰਕੇਤ ਕਰਦਾ ਕਿ ਕੁਝ ਗੜਬੜ ਹੈਗੀ ਆ ਦੋਹਾਂ ਮੁਲਕਾਂ ਦੇ ਵਿਚਾਲੇ ਵੀ, ਹੁਣ ਦੋ ਲੀਡਰਾਂ ਦੇ ਵਿਚਾਲੇ ਵੀ, ਤੇ ਇੱਧਰ ਆਪਣੇ ਘਰੇ ਵੀ, ਆਪਣੇ ਪ੍ਰਸ਼ਾਸਨ ਤੋਂ ਵੀ, ਆਪਣੇ ਅਧਿਕਾਰੀਆਂ ਤੋਂ ਵੀ ਜਿਵੇਂ ਚੁਣੌਤੀ ਮਿਲ ਰਹੀ ਹੈ, ਆਪਣੇ ਮਤਲਬ ਮੁਲਕ ਵਾਸੀਆਂ ਤੋਂ ਵੀ ਜਿਵੇਂ ਮਤਲਬ ਕਿਉਂ ਫਟਕਾਰਾਂ ਪੈ ਰਹੀਆਂ। ਇਸ ਮਸਲੇ ਨੂੰ ਵੀ ਟਰੰਪ ਦੇ ਲਈ ਬਚਣ ਦੀ ਲੋੜ ਹੈ ਕਿ ਕਿਤੇ ਇਹ ਜ਼ਿਆਦਾ ਖਲਾਰਾ ਅਜਿਹਾ ਤਾਂ ਨਹੀਂ ਪਾ ਲਿਆ ਜਿਹੜਾ ਹੁਣ ਸਮੇਟਣਾ ਔਖਾ ਹੋ ਜਾਏ। ਸਹੀ ਹੈ, ਬਿਲਕੁਲ ਜੀ। ਤੇ ਸ਼ਰਮਾ ਜੀ, ਕੀ ਨਾਟੋ ਮੁਲਕਾਂ ਦੇ ਬਾਰੇ ਵੀ ਕੋਈ ਚਰਚਾ ਚੱਲੀ ਹੈ ਜੀ? ਨਾਟੋ ਮੁਲਕਾਂ ਦਾ ਵੀ ਨੰਬਰ ਲੱਗ ਸਕਦਾ ਜੀ? ਦੇਖੋ, ਇਹ ਤਾਂ ਪਹਿਲੇ ਹੀ ਜਿਸ ਦਿਨ ਤੁਸੀਂ ਜ਼ਿਆਦਾ ਜਾਣਦੇ ਹੋ, ਤੁਸੀਂ ਤਾਂ ਇਸ ਟਾਈਮ ਉਸ ਅਮਰੀਕਾ ਦੀ ਧਰਤੀ ਤੇ ਹੋ ਜਿੱਥੋਂ ਸਾਰਾ ਕੁਛ ਕਾਰਵਾਈ ਚੱਲਦੀ ਹੈ। ਤੁਹਾਡੀ ਤਾਂ ਕੰਧ ਸਾਂਝੀ ਹੈ ਟਰੰਪ ਨਾਲ, ਤੁਹਾਨੂੰ ਜ਼ਿਆਦਾ ਪਤਾ ਜੀ ਹੈ। ਪਰ ਹਾਂ, ਇਹ ਗੱਲ ਜ਼ਰੂਰ ਹੈ ਕਿ ਸਿਆਸਤ ਦੇ ਕਈ ਪਹਿਲੂ ਹੁੰਦੇ ਨੇ ਨਾ ਜੀ, ਕੋਈ ਕਿਸੇ ਅੱਖ ਨਾਲ ਦੇਖਦਾ, ਕੋਈ ਕਿਸੇ ਅੱਖ ਨਾਲ ਦੇਖਦਾ। ਮੈਂ ਤਾਂ ਹੀ ਕਹਿ ਰਿਹਾ ਕਿ ਜੋ ਬਾਹਰ ਮੈਸੇਜ ਆ ਰਹੇ ਨੇ, ਆਪਾਂ ਉਹਦੇ ਹਵਾਲੇ ਨਾਲ ਜੇ ਗੱਲ ਕਰੀਏ, ਜਿਸ ਦਿਨ ਅਮਰੀਕਾ ਨੇ ਹਾਕ ਮਾਰੀ ਰੂਸ ਨੂੰ, ਜਿਸ ਦਿਨ ਅਮਰੀਕਾ ਨੇ ਹਾਕ ਮਾਰੀ ਚੀਨ ਨੂੰ, ਤੇ ਉੱਥੇ ਹੀ ਗੱਲ ਨਹੀਂ ਰੁਕੀ। ਉਹ ਫਿਰ ਹੋਰਨਾਂ ਮੁਲਕਾਂ ਤੱਕ ਵੀ ਗਏ, ਜਾਪਾਨ, ਜਰਮਨੀ ਤੱਕ ਵੀ ਗਏ, ਤੇ ਫਿਰ ਉਹਨਾਂ ਨੇ ਨਾਟੋ ਮੁਲਕਾਂ ਨੂੰ ਬ੍ਰੈਕਟਡ ਕਰਕੇ ਕਿਹਾ ਕਿ ਰਾਹ ਖਲਾਉਣ ਦੇ ਲਈ, ਜਿੱਥੋਂ ਤੇਲ ਦੇ ਟੈਂਕਰ ਲੰਘਦੇ ਨੇ, ਉਹਦੇ ਲਈ ਆਪਣੇ ਯੁੱਧ ਪੋਤ ਭੇਜੋ, ਆਪਾਂ ਮਿਲ ਕੇ ਰੂਟ ਸਾਫ਼ ਕਰਾਉਣੇ, ਆਪਾਂ ਇਹ ਕਰਦੇ ਹਾਂ। ਤੇ ਉਹਨਾਂ ਨੇ ਕੋਰਾ ਇਨਕਾਰ ਕਰਤਾ। ਦੇਖੋ, ਨਾਟੋ ਮੁਲਕ ਇਸ ਕੰਮ ਲਈ ਸੀ ਵੀ ਜੇ ਕਿਸੇ ਦੇ ਉੱਤੇ ਬੇਮਾਇਨੇ ਹਮਲਾ ਹੋਵੇ ਤਾਂ ਉਹਦੀ ਉਹ ਪੈਰਵੀ ਕਰਨਗੇ। ਤੇ ਹੁਣ ਹਮਲਾ ਕਰਨ ਵਾਲਾ ਅਮਰੀਕਾ ਤੇ ਇਜ਼ਰਾਈਲ, ਤੇ ਪੈਰਵੀ ਵੀ ਚਾਹੁੰਦੇ ਨੇ ਕਿ ਸਾਡੇ ਲਈ ਹੋਵੇ। ਤੇ ਈਰਾਨ ਕਹਿੰਦਾ ਮੈਂ ਤਾਂ ਹਮਲਾ ਕੀਤਾ ਨਹੀਂ, ਤੇ ਫਿਰ ਲੜਾਈ ਮੈਂ ਬੰਦ ਕਿਉਂ ਕਰਾਂ? ਲੜਾਈ ਤੁਸੀਂ ਛੇੜੀ, ਅਸੀਂ ਕਰਨੀਆਂ ਬੰਦ ਕਰ ਲਓ। ਤੇ ਬੇਸ਼ੱਕ ਆਰਥਿਕ ਤੌਰ ਤੇ ਈਰਾਨ ਬਹੁਤ ਜ਼ਿਆਦਾ ਨੁਕਸਾਨਿਆ ਗਿਆ, ਉਹਦਾ ਮਾਲੀ ਤੇ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਉਹਦੇ ਬਾਵਜੂਦ ਉਹ ਕਹਿੰਦਾ ਅਸੀਂ ਹੁਣ ਮਰੇ ਆ, ਲੜਾਂਗੇ ਆਖਰੀ ਗੋਲੀ ਤੱਕ। ਸੋ ਇਹ ਸਾਰੀ ਸਥਿਤੀ ਦੇ ਵਿੱਚ ਜਿਸ ਦਿਨ ਇਹ ਪਹਿਲੂ ਆਇਆ ਕਿ ਨਾਟੋ ਮੁਲਕਾਂ ਨੇ ਇਨਕਾਰ ਕੀਤਾ, ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਪਤਾ ਨਹੀਂ ਟਰੰਪ ਹੋਰਾਂ ਦਾ ਹੁਣ ਤੋਪ ਦਾ ਗੋਲਾ ਅਗਲਾ ਕਿੱਧਰ ਨੂੰ ਦਾਗਿਆ ਜਾਵੇ ਉਹਨਾਂ ਵੱਲੋਂ। ਕਿਉਂਕਿ ਜਿਵੇਂ ਭਾਰਤ ਨੇ ਵੀ ਦਵਾਈਆਂ ਦੀ ਖੇਪ ਭੇਜੀ, ਉਸ ਦੇ ਆਵਾਜ਼ ਨਾਲ ਇਹ ਸੀਗਾ ਪਤਾ ਨਹੀਂ ਕੱਲ ਨੂੰ ਭਾਰਤ ਹੋ ਸਕਦਾ ਕਿ ਸਾਡੇ ਵਾਲਾ ਲੀਡਰ ਇੰਨਾ ਕੁ ਸਿਆਣਾ ਹੋਵੇ ਕਿ ਉਹਨੇ ਟਰੰਪ ਦਾ ਮਿੰਨਤ ਤਰਲਾ ਕਰ ਲਿਆ ਹੋਵੇ ਕਿ ਮੈਨੂੰ ਭੇਜਣ ਦਿਓ ਜੀ, ਮੇਰੇ ਲੋਕ ਨਾਰਾਜ਼ ਹੋਈ ਜਾਂਦੇ ਨੇ, ਨਹੀਂ ਤਾਂ ਇੱਧਰ। ਸੋ ਇਸ ਲਈ ਇਹ ਨਹੀਂ ਪਤਾ, ਪਰ ਨਾਟੋ ਮੁਲਕਾਂ ਦਾ ਨੰਬਰ ਲੱਗਣਾ ਹੀ ਸੀ, ਸੋ ਲੱਗ ਗਿਆ। ਟਰੰਪ ਕਹਿੰਦੇ ਜੀ ਇਹ ਕਾਗਜ਼ੀ ਸ਼ੇਰ ਨੇ, ਪੈਸੇ ਤਾਂ ਨਾਟੋ ਬਹੁਤ ਦੇਰ ਤੋਂ ਹੀ ਕਾਗਜ਼ੀ ਸ਼ੇਰ ਹੈ ਨਾ। ਮਤਲਬ ਹੁਣ ਤੁਹਾਡੇ ਲਈ ਨਹੀਂ ਬੋਲਿਆ ਤਾਂ ਤੁਹਾਡੇ ਲਈ ਵੀ ਕਾਗਜ਼ੀ ਸ਼ੇਰ ਹੋ ਗਿਆ। ਟਰੰਪ ਨੇ ਨਾਟੋ ਮੁਲਕਾਂ ਨੂੰ ਕਾਇਰ ਵੀ ਦੱਸਿਆ ਤੇ ਕਾਗਜ਼ੀ ਸ਼ੇਰ ਵੀ ਦੱਸਿਆ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਜੰਗ 'ਚ ਸਾਥ ਨਹੀਂ ਦਿੱਤਾ। ਤੁਹਾਨੂੰ ਦੇਖਣਾ ਜਿਵੇਂ ਆਪਣੇ ਕਹਿੰਦੇ ਆ ਨਾ ਕਿ ਕੋਈ ਨਾ ਪਹਿਲਾਂ ਇੱਧਰ ਨਜਿੱਠ ਲੈਣ ਤੇ ਫਿਰ ਤੈਨੂੰ ਦੇਖ ਲੈਣ। ਹਾਂਜੀ, ਫਿਰ ਤੇਰੇ ਕਰਨੀ ਹੋਣੀ। ਸੋ ਇਹ ਦੇਸੀ ਭਾਸ਼ਾ ਜੇ ਸਮਝਣਾ ਹੋਵੇ ਤਾਂ ਇੱਕ ਤਰ੍ਹਾਂ ਨਾਲ ਟਰੰਪ ਨੇ ਇਹ ਗੱਲ ਕਹੀ ਆ, ਹੈ ਨਾ। ਉਹ ਜਿਵੇਂ ਅਡਵਾਨੀ ਹੋਰੀ ਇੱਕ ਵਾਰ ਗਏ ਮਨਮੋਹਨ ਸਿੰਘ ਹੋਰਾਂ ਨੂੰ ਮਿਲਣ, ਲਾਲ ਕ੍ਰਿਸ਼ਨ ਅਡਵਾਨੀ ਨਾਲ ਸਾਰਾ ਵਫਦ, ਤੇ ਬਾਹਰ ਆ ਕੇ ਮੀਡੀਆ 'ਚ ਕਹਿਣ ਲੱਗ ਗਏ ਵੀ ਕਿ ਸਾਨੂੰ ਤਾਂ ਜੀ ਡਾਕਟਰ ਮਨਮੋਹਨ ਸਿੰਘ ਨੇ ਨਾ ਬੈਠਣ ਨੂੰ ਵੀ ਨਹੀਂ ਕਿਹਾ, ਤੇ ਅੰਗਰੇਜ਼ੀ 'ਚ ਮਤਲਬ ਕਹਿ ਕੇ ਸਾਨੂੰ ਤੋਰਤਾ। ਤੇ ਇੱਕ ਟੀਵੀ ਚੈਨਲ ਦਾ ਡਿਬੇਟ ਸੀ, ਮੈਂ ਕਿਹਾ ਵੀ ਉਹਨਾਂ ਨੇ ਕਿਹਾ ਕਿ ਜਾਓ ਭਾਜੋ, ਜੋ ਕਰਨਾ ਕਰ ਲਓ। ਤੇ ਬੀਜੇਪੀ ਦਾ ਬੁਲਾਰਾ ਮੈਨੂੰ ਕਹਿੰਦਾ ਜੀ ਇਹ ਤਾਂ ਕਿਹਾ ਹੀ ਨਹੀਂ ਉਹਨਾਂ ਨੇ। ਮੈਂ ਕਿਹਾ ਇਹਦਾ ਅਰਥ ਹੀ ਬਣਦਾ ਹੁੰਦਾ। ਸਹੀ ਗੱਲ ਆ। ਸੋ ਉਸੇ ਤਰ੍ਹਾਂ ਮਤਲਬ ਕਿ ਟਰੰਪ ਨੇ ਇੱਕ ਤਰ੍ਹਾਂ ਨਾਲ ਨਾਟੋ ਮੁਲਕਾਂ ਨੂੰ ਕਾਗਜ਼ੀ ਸ਼ੇਰ ਜਾਂ ਕਾਇਰ ਨਹੀਂ ਕਿਹਾ, ਸਿੱਧੇ ਰੂਪ 'ਚ ਇਹ ਕਿਹਾ ਕਿ ਕੋਈ ਗੱਲ ਨਹੀਂ, ਤੁਹਾਡੇ ਨਾਲ ਵੀ ਮੈਂ ਨਜਿੱਠਦਾ। ਸੋ ਹੁਣ ਇਹ ਤਲਖੀ ਵੱਧ ਰਹੀ ਹੈ ਉਹਨਾਂ ਦੀ, ਉਹਨਾਂ ਦਾ ਕੱਲੇ ਪੈ ਜਾਣਾ। ਉਹ ਇਹ ਨਹੀਂ ਸਮਝ ਪਾ ਰਹੇ ਕਿ ਪੂਰੀ ਦੁਨੀਆ ਦੇ ਵਿੱਚ ਮੇਰਾ ਸਾਥ ਕਿਉਂ ਨਹੀਂ ਦਿੱਤਾ ਜਾ ਰਿਹਾ, ਮੈਨੂੰ ਕੱਲਾ ਕਿਉਂ ਛੱਡਿਆ ਜਾ ਰਿਹਾ, ਮੈਂ ਇਹਦਾ ਮਤਲਬ ਗਲਤ ਕਰ ਰਿਹਾ, ਇਹ ਸਮਝਣ ਲਈ ਤਿਆਰ ਹੀ ਨਹੀਂ ਉਹ। ਪਰ ਨਾਟੋ ਮੁਲਕਾਂ ਨੂੰ ਉਹਨਾਂ ਨੇ ਸਿੱਧੇ ਰੂਪ 'ਚ ਧਮਕੀ ਦਿੱਤੀ। ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਕਿ ਇਹ ਨਿਊਕਲੀਅਰ ਤਾਕਤ ਵਾਲੇ ਈਰਾਨ ਨੂੰ ਰੋਕਣ ਦੀ ਲੜਾਈ 'ਚ ਉਹ ਸ਼ਾਮਲ ਨਹੀਂ ਹੋਣਾ ਚਾਹੁੰਦੇ। ਹੁਣ ਜਦ ਇਹ ਲੜਾਈ ਫੌਜ ਦੇ ਰੂਪ 'ਚ ਮੈਂ ਜਿੱਤ ਲਈ ਆ ਤਾਂ ਇਹ ਤੇਲ ਦੀਆਂ ਉੱਚੀਆਂ ਕੀਮਤਾਂ ਦੀਆਂ ਸ਼ਿਕਾਇਤਾਂ ਕਿਉਂ ਕਰ ਰਹੇ ਨੇ? ਫਿਰ ਕਹਿੰਦੇ ਹੁਣ ਸ਼ਿਕਾਇਤਾਂ ਲੈ ਕੇ ਕਿਉਂ ਆ ਰਹੇ ਨੇ, ਹੈ ਨਾ। ਉਹ ਮਤਲਬ ਇੱਕ ਤਰ੍ਹਾਂ ਨਾਲ ਉਹਨੂੰ ਇਹ ਪ੍ਰਗਟਾ ਰਿਹਾ ਕਿ ਜੇ ਤੁਸੀਂ ਮੇਰਾ ਸਾਥ ਦਿਓ ਤਾਂ ਤੇਲ ਦੀਆਂ ਕੀਮਤਾਂ ਸਥਿਰ ਰਹਿਣਗੀਆਂ। ਵੀ ਤੇਲ ਦੀਆਂ ਕੀਮਤਾਂ ਸਿਰੇ ਸੀ ਜੇ ਤੁਸੀਂ ਲੜਾਈ ਛੇੜੀ ਨਾ ਹੁੰਦੀ। ਤੇ ਇਸ ਲਈ ਇੱਕੋ ਟਾਈਮ 'ਚ ਟਰੰਪ ਨੇ ਕਈ ਮੋਰਚੇ ਖੋਲ ਰਹੇ ਨੇ ਜਿਹੜੇ ਉਹਨਾਂ ਤੋਂ ਮੈਨੂੰ ਲੱਗਦਾ ਉਹਨਾਂ ਲਈ ਚੁਣੌਤੀ ਬਣਦੇ ਜਾ ਰਹੇ ਨੇ, ਮੁਸ਼ਕਲ ਬਣਦੇ ਜਾ ਰਹੇ ਨੇ, ਔਰ ਮੈਨੂੰ ਤਾਂ ਉਹਨਾਂ ਦੀ ਕੁਰਸੀ ਵੀ ਖਤਰੇ 'ਚ ਦਿਖਣ ਲੱਗੀ ਆ। ਜੀ ਨਹੀਂ, ਦੇਖੋ
ਪੋਲਿਟਿਕਸ ਜਿਹੜੀ ਆਪਾਂ ਨੂੰ ਬਾਹਰ ਦਿਖਦੀ ਹੁੰਦੀ ਹੈ ਜਾਂ ਦੂਜੇ ਦੇਸ਼ਾਂ ਦੇ ਨਾਲ ਕੌਮਾਂਤਰੀ ਕੂਟਨੀਤੀ ਉਹ ਵੱਖਰੀ ਹੁੰਦੀ ਹੈ, ਜਿਹੜੀ ਇੱਕ ਵਿਦਨ ਪਾਰਟੀ ਵੀ ਪੋਲਿਟਿਕਸ ਚੱਲਦੀ ਹੈ ਨਾ, ਇੱਕ ਸਿਸਟਮ ਦੇ ਵਿੱਚ ਵੀ ਤਾਂ ਪੋਲਿਟਿਕਸ ਚੱਲਦੀ ਹੈ ਨਾ, ਆਪਾਂ ਉਹਨੂੰ ਦਰਕਨਾਰ ਨਹੀਂ ਕਰ ਸਕਦੇ। ਅਗਲੀ ਗੱਲ ਕਰੀਏ ਹਾਰਮੋਨ ਸਟੇਟ ਦੀ। ਹਾਰਮੋਨ ਸਟੇਟ ਇੱਕ ਭੂਗੋਲਿਕ ਤੌਰ ਤੇ ਇੱਕ ਅਜਿਹੀ ਥਾਂ ਜਿੱਥੇ ਦਾਬਾ ਚੱਲਦਾ ਈਰਾਨ ਦਾ, ਕਿਉਂਕਿ ਈਰਾਨ ਦਾ ਕੰਟਰੋਲ ਹੈ ਤੇ ਉੱਥੋਂ ਹੀ ਦਾਬਾ ਹੀ ਨਹੀਂ ਚੱਲਦਾ, ਉੱਥੋਂ ਪੂਰੀ ਦੁਨੀਆ ਦਾ ਆਵਾਜਾਈ ਦਾ ਜਿਹੜਾ ਕੰਮ ਚੱਲਦਾ, ਤੇਲ ਦਾ ਢੋਆ ਢੁਆਈ ਦਾ ਕੰਮ ਚੱਲਦਾ, ਉਸ ਨੂੰ ਲਾਂਘਾ ਦੇਣ ਦੇ ਬਦਲੇ, ਕਿਉਂਕਿ ਇਸ ਤੋਂ ਪਹਿਲਾਂ ਤਾਂ ਲਾਂਘਾ ਬਲੌਕ ਸੀ ਨਾ, ਉਸ ਨੂੰ ਲਾਂਘਾ ਦੇਣ ਦੇ ਬਦਲੇ ਈਰਾਨ ਕਹਿੰਦੇ ਵਸੂਲੀ ਕਰਨ ਲੱਗ ਪਿਆ ਜੀ ਹੁਣ। ਪ੍ਰਵੀਨ ਜੀ, ਇਹ ਉਹ ਜਿਹੜੀ ਥਾਂ ਹੈ ਉੱਥੇ ਆ ਕੇ ਇੰਨਾ ਸੁੰਗੜ ਜਾਂਦਾ ਹੈ ਉਹ ਦਾਇਰਾ ਸਾਰਾ ਜੀ ਕਿ ਮਤਲਬ ਈਰਾਨ ਨੇ ਇਸ ਕਦਰ ਉੱਥੇ ਕੰਟਰੋਲ ਕੀਤਾ ਹੋਇਆ ਕਿ ਟਰੰਪ ਚਾਹ ਕੇ ਵੀ ਅਟੈਕ ਕਰਕੇ ਵੀ ਉਹ ਰਾਹ ਸਾਫ਼ ਨਹੀਂ ਕਰ ਸਕੇ। ਇੰਨਾ ਉਹਨਾਂ ਦਾ ਕੰਟਰੋਲ ਆ ਉਸ ਥਾਂ ਦੇ ਉੱਤੇ ਕਿ ਉਹ ਜਿਹੜੇ ਬੇੜੇ ਨੂੰ ਚਾਹਣਗੇ ਉਸੇ ਨੂੰ ਇਹ ਲਾਂਘਾ ਮਿਲੂਗਾ। ਜੀ ਜੀ, ਜਿਵੇਂ ਆਪਣੇ ਹੁੰਦਾ ਨਾ ਕਿ ਸੜਕ ਤੇ ਨਾਕਾ ਲਾਇਆ ਪੁਲਿਸ ਨੇ, ਬੈਰੀਕੇਡ ਲਾਏ ਨੇ, ਹੈ ਨਾ, ਤੇ ਉਹ ਇੱਕ ਬੈਰੀਕੇਡ ਉਹਨਾਂ ਨੇ ਇਸ ਹਿਸਾਬ ਨਾਲ ਕੰਟਰੋਲ 'ਚ ਰੱਖਿਆ ਹੁੰਦਾ ਕਿ ਜਿਹਨੂੰ ਲਾਂਘਾ ਦੇਣਾ ਉਹਨੂੰ ਮਿਲ ਜਾਂਦਾ। ਸੋ ਹੁਣ ਕੀ ਇਹ ਜੇਬ ਗਰਮ ਵਾਲਾ ਲਾਂਘਾ? ਜੀ ਜੀ, ਕੀ ਇਹ ਟੋਲ ਰੂਪ ਬਣ ਗਿਆ ਉੱਥੇ ਕਿ ਟੋਲ ਵਸੂਲਿਆ ਜਾ ਰਿਹਾ? ਫਿਰ ਦੇਖੋ, ਪਹਿਲੀ ਗੱਲ ਤਾਂ ਇਹ ਕਿ ਈਰਾਨ ਕਹਿੰਦਾ ਵੀ ਮੇਰੇ ਕੰਟਰੋਲ 'ਚ ਹੈ ਉੱਥਾਂ, ਮੈਂ ਲਾਂਘਾ ਦੇਣਾ, ਸਾਡਾ ਖੇਤਰ ਹੈ ਨਾ, ਤੇ ਅਸੀਂ ਜਿਹਨੂੰ ਚਾਹਾਂਗੇ ਉਹਨੂੰ ਜਾਣ ਦਿਆਂਗੇ, ਤੇ ਅਸੀਂ ਹੁਣ ਆਰਥਿਕ ਤੌਰ ਤੇ ਫਸੇ ਹੋਏ ਆ, ਅਸੀਂ ਲੜਾਈ 'ਚ ਆ, ਸਾਨੂੰ ਲੋੜ ਹੈ, ਇਸ ਲਈ ਸਾਡੀ ਤਾਂ ਵਸੂਲੀ ਜਾਇਜ਼ ਆ ਜੀ, ਅਗਲਾ ਤਾਂ ਇਹ ਕਹੂਗਾ। ਪਰ ਇਹ ਅਧਿਕਾਰਕ ਤੌਰ ਤੇ ਕਿਤੇ ਨਹੀਂ ਆਇਆ ਕਿ ਹਾਂ ਈਰਾਨ ਇੰਜ ਵਸੂਲੀ ਕਰ ਰਿਹਾ ਜਾਂ ਇਹ ਕਰ ਰਿਹਾ ਜੀ। ਇਹ ਵੱਖੋ-ਵੱਖ ਰਿਪੋਰਟਾਂ ਦੇ ਹਵਾਲੇ ਨਾਲ ਖਬਰ ਆ ਰਹੀ ਹੈ ਜੀ ਕਿ ਉਹਨੇ ਇਸ ਚੱਲਦੀ ਲੜਾਈ ਦੇ 20-21 ਦਿਨਾਂ ਦੀ ਲੜਾਈ ਦੇ ਵਿੱਚ ਭਾਰਤੀ ਕਰੰਸੀ 'ਚ ਜੇ ਮੈਂ ਗੱਲ ਕਰਾਂ 17 ਤੋਂ 18 ਕਰੋੜ ਕਹਿੰਦੇ ਵਸੂਲ ਲਿਆ ਜੀ। ਠੀਕ ਹੈ। ਉਹ ਕਹਿੰਦੇ ਵੀ ਜਿਹਦਾ ਜਹਾਜ਼ ਲੰਘਦਾ ਹੈ, ਜਿਹਦਾ ਬੇੜਾ ਲੰਘਦਾ ਹੈ, ਜਿਹਦਾ ਟੈਂਕਰ ਲੰਘਦਾ ਗੈਸ ਤੇਲ ਵਾਲਾ, ਉਹ ਸੰਬੰਧਿਤ ਕੰਪਨੀ ਤੋਂ ਪੈਸੇ ਵਸੂਲਦੇ ਆ ਜੀ ਕਹਿੰਦੇ ਜੀ। ਅੱਛਾ, ਹੁਣ ਇਸ ਰਿਪੋਰਟ ਨੇ ਇਹ ਤਾਂ ਇਸ਼ਾਰਾ ਕਰਤਾ ਕਿ ਉਹਨੇ 17-18 ਕਰੋੜ ਵਸੂਲਿਆ, ਉਹ ਤਾਂ ਡਾਲਰਾਂ 'ਚ ਵਸੂਲੀ ਹੁੰਦੀ ਹੋਏਗੀ ਜਾਂ ਉਹਨਾਂ ਦੀ ਆਪਣੀ ਕਰੰਸੀ ਵਸੂਲੀ ਹੁੰਦੀ ਹੋਏਗੀ, ਜੋ ਵੀ ਜੇ ਹੈਗੀ ਹੈ। ਪਰ ਇਹ ਕਿਸੇ ਨੇ ਨਹੀਂ ਦੱਸਿਆ ਉਸ ਰਿਪੋਰਟ 'ਚ ਕਿ ਵੀ ਕਿਹੜੇ-ਕਿਹੜੇ ਮੁਲਕ ਤੋਂ ਵਸੂਲੇ। ਲੰਘ ਤਾਂ ਸਾਡੇ ਵੀ 4 ਬੇੜੇ ਆਏ ਨੇ ਜੀ। ਸਹੀ ਹੈ। ਤੇ ਕੁਝ ਕਹਿੰਦੇ ਵੀ ਸਾਡੇ ਬੇੜੇ ਤਾਂ ਲੰਘ ਕੇ ਆਏ ਨੇ ਕਿ ਅਸੀਂ ਉਹਦੇ ਬਦਲੇ ਦਵਾਈਆਂ ਭੇਜ ਰਹੇ ਹਾਂ, ਅਸੀਂ ਅਫਸੋਸ ਵੀ ਪ੍ਰਗਟਾ ਲਿਆ, ਅਸੀਂ ਪੁਰਾਣੇ ਰਿਸ਼ਤੇ ਦੀ ਬਹਾਲੀ ਦਾ ਥੋੜਾ ਜਿਹਾ ਗੱਲ ਵੀ ਕਰ ਲਈ, ਸਾਡੇ ਪ੍ਰਧਾਨ ਮੰਤਰੀ ਨਾਲ, ਰਾਸ਼ਟਰਪਤੀ ਨਾਲ ਗੱਲ ਕਰ ਲਈ। ਕੁਝ ਕਹਿੰਦੇ ਨਹੀਂ, ਉਹਨਾਂ ਦੇ 2-3 ਬੇੜੇ ਇੱਥੇ ਫਸ ਗਏ ਸੀ, ਉਹ ਝੰਡਾ ਬਦਲ ਕੇ ਉਹਨਾਂ ਨੇ ਤਰੀਕਾ ਕਰਨ ਲੈਂਦੇ ਸੀ, ਉਹ ਇੱਥੇ ਫਸੇ ਹੋਏ ਨੇ, ਉਹ ਰਿਲੀਜ਼ ਕਰਾਉਣ ਲਈ ਆ। ਤੇ ਜੇ ਹੁਣ ਆਹ ਰਿਪੋਰਟ ਨੂੰ ਦੇਖੀਏ ਤਾਂ ਹੋਰਨਾਂ ਮੁਲਕਾਂ ਦੇ ਵੀ ਕੁਝ ਦੇ ਲੰਘੇ ਨੇ ਤੇ ਕੁਝ ਸਾਡੇ ਵੀ ਲੰਘੇ ਨੇ। ਹੁਣ ਕਿਹੜੇ ਮੁਲਕ ਤੋਂ ਵਸੂਲੇ ਨੇ ਤੇ ਕਿਤੋਂ ਨਹੀਂ ਵਸੂਲੇ, ਸਾਰਿਆਂ ਤੋਂ ਵਸੂਲੇ ਨੇ ਜਾਂ ਕਿਸੇ ਤੋਂ ਵੀ ਨਹੀਂ ਵਸੂਲੇ, ਇਹ ਕਿਤੇ ਵੀ ਸਪਸ਼ਟ ਨਹੀਂ ਹੈ। ਜੀ ਜੀ, ਸਹੀ ਹੈ। ਪਰ ਇਸ ਚੱਲਦੀ ਜੰਗ ਦੇ ਵਿੱਚ ਜਦੋਂ ਅਜਿਹੀਆਂ ਖਬਰਾਂ ਆਉਂਦੀਆਂ ਤਾਂ ਕਈ ਵਾਰ ਇਹ ਤੁਹਾਨੂੰ ਮਤਲਬ ਕਿ ਬਦਨਾਮ ਕਰਨ ਲਈ ਵੀ ਹੋ ਸਕਦੀਆਂ ਹੁੰਦੀਆਂ, ਇਹ ਸਿਟੀਜ਼ਨ ਤੁਹਾਨੂੰ ਕਮਜ਼ੋਰ ਕਰਨ ਲਈ ਵੀ ਹੋ ਸਕਦੀਆਂ, ਤੁਹਾਡੇ ਪ੍ਰਤੀ ਦੂਏ ਮੁਲਕਾਂ ਦੇ ਵਿੱਚ ਕੀ ਭਾਵ ਜਾਵੇ ਇਹ ਵੀ ਪ੍ਰਕਿਰਿਆ ਹੋ ਸਕਦੀ ਹੈ, ਜਾਂ ਇਹ ਇੱਕ ਕੌੜਾ ਸੱਚ ਵੀ ਹੋ ਸਕਦਾ ਕਿ ਹਾਂ ਮੌਕੇ ਦੀ ਨਿਜਾਤ ਨੂੰ ਦੇਖਦੇ ਅਗਲੇ ਕਹਿੰਦੇ ਹੁਣ ਮੌਕਾ ਹੁਣ। ਪਰ ਸਵਾਲ ਇਹ ਹੈ ਕਿ ਜੇ ਇੰਜ ਲਾਂਘਾ ਮਿਲਦਾ ਹੁੰਦਾ ਫਿਰ ਜਿੰਨੇ ਮੁਲਕਾਂ ਦੇ ਫਸੇ ਨੇ ਫਿਰ ਤਾਂ ਅਗਲੇ ਸਾਰੇ ਲੰਘਾ ਲੈਂਦੇ, ਰੋਕਾ ਸਾਰਿਆਂ ਨੂੰ ਹੈ। ਸਹੀ ਹੈ। ਤੇ ਫਿਰ ਸਾਡੇ ਜਿਹੜੇ 19-20 ਹੋਰ ਫਸੇ ਨੇ ਅਸੀਂ ਉਹ ਵੀ ਲੰਘਾ ਲਿਆਉਂਦੇ। ਸੋ ਇਹ ਵੀ ਇੱਕ ਪੱਖ ਹੈ। ਪਰ ਇਹ ਗੱਲ ਦਰੁਸਤ ਹੈ ਕਿ ਉਸ ਰਾਹ ਤੋਂ ਹਰ ਮਹੀਨੇ 'ਚ 3000 ਦਾ ਟ੍ਰੈਫਿਕ ਸੀ ਬੇੜਿਆਂ ਦਾ, ਚਾਹੇ ਉਹ ਲੈ ਕੇ ਆ ਰਹੇ ਨੇ ਚਾਹੇ ਉਹ ਲੈਣ ਜਾ ਰਹੇ ਨੇ, ਉੱਥੋਂ ਲਾਂਘੇ ਦਾ 3000 ਬੇੜਿਆਂ ਦਾ ਆਦਾਨ ਪ੍ਰਦਾਨ ਸੀ ਹਰ ਮਹੀਨੇ 'ਚ, ਤੇ ਹੁਣ ਉਹ ਗਿਣਤੀ ਦੇ 1-2 ਰਹਿ ਗਏ ਇੱਕ ਦਿਨ 'ਚ। ਸੋ ਇਹ ਸਥਿਤੀ ਜਿਹੜੀ ਬਣੀ ਹੈ ਇਸੇ ਨੇ, ਦੇਖੋ ਹੁਣ ਚਾਹੇ ਅਮਰੀਕਾ ਤੇ ਕੈਨੇਡਾ ਉਹ ਤਾਂ ਉੱਥੋਂ ਨਹੀਂ ਲੈ ਰਹੇ ਨਾ ਕੁਛ, ਪਰ ਤਾਂ ਵੀ ਅੰਤਰਰਾਸ਼ਟਰੀ ਬਾਜ਼ਾਰ 'ਚ ਇੰਨਾ ਕੁਝ ਜੁੜਿਆ, ਉਹ ਮਹਿੰਗਾਈ ਦਾ ਅਸਰ ਤਾਂ ਪੈ ਗਿਆ ਨਾ ਓਵਰਆਲ। ਤੇ ਉਹ ਕੱਲਾ ਤੇਲ ਗੈਸ ਤੇ ਨਹੀਂ ਪਿਆ, ਉਹਦਾ ਅਸਰ ਹੁਣ ਹੇਠਲੀਆਂ ਚੀਜ਼ਾਂ ਤੇ ਵੀ ਪੈਣਾ ਸ਼ੁਰੂ ਹੋਊਗਾ, ਕਿਉਂਕਿ ਜਦੋਂ ਇਹ ਚੀਜ਼ਾਂ ਮਹਿੰਗੀਆਂ ਹੋਣਗੀਆਂ। ਹੁਣ ਸਾਡੇ ਵੀ ਕਹਿੰਦੇ VIP ਲੋਕਾਂ ਵਾਲਾ ਤੇਲ ਡੀਜ਼ਲ ਮਹਿੰਗਾ ਕੀਤਾ ਜੀ ਅਸੀਂ, ਠੀਕ ਆ, ਆਮ ਲੋਕਾਂ ਨੇ ਕੀਤਾ। ਵੀ ਆਮ ਲੋਕਾਂ ਦਾ ਥੋੜੇ ਗਲੇ ਦੇ ਹੱਡੀ 'ਚ ਹੱਡੀ ਫਸੀ ਹੈ 5 ਸਟੇਟਾਂ ਦੀ ਚੋਣਾਂ ਦੀ, ਤਾਂ ਨਹੀਂ ਤੁਸੀਂ ਕਰ ਰਹੇ ਹੈ ਨਾ। ਪੱਛਮੀ ਬੰਗਾਲ ਦੀ ਚੋਣ ਹੈ, ਤਾਮਿਲਨਾਡੂ ਦੀ ਚੋਣ ਹੈ, ਕੇਰਲਾ ਦੀ ਚੋਣ ਹੈ, ਪੁਡੁਚੇਰੀ ਦੀ ਚੋਣ ਹੈ ਨਾ, ਅਸਾਮ ਦੀ ਚੋਣ ਹੈ। ਸੋ ਇਹ ਚੋਣਾਂ ਫਸੀਆਂ ਨੇ। ਤੇ ਹੁਣ ਤੁਸੀਂ ਕਹਿੰਦੇ ਅਸੀਂ VIP ਵਾਲਾ ਮਹਿੰਗਾ ਕਰਤਾ ਜੀ। ਹੁਣ VIP ਦੀ ਜਿੰਨੀ ਡਿਮਾਂਡ ਹੈ ਜੇ ਉਹ ਘਟ ਕੇ ਸਾਰੀ ਇੱਧਰ ਆ ਗਈ ਨਾਰਮਲ ਤੇ, ਅਗਲੇ ਕਹਿੰਦੇ ਨਾਰਮਲ ਪਵਾ ਲਓ। ਫਿਰ ਪੈਸੇ ਤਾਂ ਜਿਨ੍ਹਾਂ ਨੂੰ ਆਪਣੇ ਆਪ ਨੂੰ ਹਾਈਫਾਈ ਦਿਖਾਉਣ ਦੀ ਆਦਤ ਉਹ ਤਾਂ ਉਹੀ ਪਾਉਣਗੇ ਜੀ ਜੀ, ਸਹੀ ਹੈ ਨਾ। ਪਰ ਫਿਰ ਵੀ ਉਹਨਾਂ ਲਈ ਤਾਂ ਪੈਸਾ ਕੋਈ ਮੈਨੇ ਨਹੀਂ ਰੱਖਦਾ। ਪਰ ਕੀ ਚੋਣਾਂ ਤੋਂ ਬਾਅਦ ਇੱਥੇ ਵੀ ਮਹਿੰਗਾਈ, ਜਾਂ ਫਿਰ ਜੇ ਤੁਸੀਂ ਕਹਿੰਦੇ ਹੋ ਕਿ ਕੋਈ ਚੱਕਰ ਨਹੀਂ ਸਾਡੇ ਕੰਟਰੋਲ 'ਚ ਜੀ, ਇਹ ਮਹਿੰਗਾਈ ਦਾ ਕੋਈ ਅਸਰ ਨਹੀਂ ਪੈਣਾ ਲੋਕਾਂ ਤੇ, ਫਿਰ ਇਹਦਾ ਮਤਲਬ ਇੰਨੀ ਦੇਰ ਜਦੋਂ ਸਸਤਾ ਸੀ ਤਾਂ ਤੁਸੀਂ ਲੁੱਟ ਮਚਾਈ ਦੀ ਹੋਈ ਸੀ।
ਤੁਸੀਂ ਲੋਕਾਂ ਦੀ ਜੇਬਾਂ ਵੱਢ ਰਹੇ ਸੀ ਫਿਰ ਇੰਨੀ ਹਾਂਜੀ, ਦੇਰ ਹਾਂਜੀ, ਪਹਿਲਾਂ, ਬਿਲਕੁਲ। ਕੀ ਕਰ ਰਹੇ ਸੀ ਫਿਰ ਤਦ ਮਹਿੰਗਾ ਕਿਉਂ ਸੀ? ਤੋ ਜਾਂ ਫਿਰ ਕੰਪਨੀਆਂ ਨੂੰ ਯਕੀਨ ਦਿਵਾਤਾ, ਕਿਉਂਕਿ ਕੰਪਨੀਆਂ ਦੇ ਹਿਸਾਬ ਨਾਲ ਚੱਲਦੀ ਹੈ ਸਾਡੀ ਸਰਕਾਰ, ਕਿ ਚਿੰਤਾ ਨਾ ਕਰੋ ਤੁਹਾਡਾ ਘਾਟਾ ਬਾਅਦ ਚੋਂ ਪੂਰਾ ਕਰਾ ਦਾਂਗੇ, ਗਲੇ ਤਾਂ ਲੋਕਾਂ ਦੀ ਵੱਢਣੇ ਆ, ਫਿਰ ਵੱਢ ਲਾਂਗੇ। ਜੀ ਜੀ ਜੀ। ਸੋ ਇਸ ਲਈ ਇਹ ਸਾਰੇ ਸਵਾਲ ਖੜੇ ਨੇ। ਸੋ ਉਹਦੇ ਵਿੱਚੋਂ ਹੀ ਇਹ ਸਵਾਲ ਪੈਦਾ ਹੋ ਰਿਹਾ ਕਿ ਜੇ ਉੱਥੋਂ ਜਿਹੜੇ ਟੈਂਕਰ ਰਿਲੀਜ਼ ਹੋ ਕੇ ਆ ਰਹੇ ਨੇ ਉਹ ਕਿਸ ਸਮਝੌਤੇ ਤਹਿਤ ਹੋ ਕੇ ਆ ਰਹੇ ਨੇ, ਕਿਹੜੇ ਆਦਾਨ ਪ੍ਰਦਾਨ ਤਹਿਤ ਹੋ ਕੇ ਆ ਰਹੇ ਨੇ, ਤੇ ਜੇ ਉਹ ਆਪਸੀ ਭਾਈਚਾਰਕ ਰਿਸ਼ਤਿਆਂ ਚੋਂ ਮਜ਼ਬੂਤ ਹੋ ਕੇ ਨਿਕਲ ਕੇ ਆ ਰਹੇ ਨੇ ਤਾਂ ਕਿ ਥੋੜਾ ਥੋੜਾ ਰਿਲੀਫ ਲੋਕਾਂ ਦੇ ਹਵਾਲੇ ਨਾਲ, ਤਦ ਫਿਰ ਉਹਨੂੰ ਇਸ ਰਿਪੋਰਟਾਂ ਦੇ ਰਾਹੀਂ ਇੰਜ ਕਿਉਂ ਸਵਾਲ ਖੜੇ ਕੀਤੇ ਜਾ ਰਹੇ ਨੇ? ਜੇ ਰਿਪੋਰਟ ਸੱਚਮੁੱਚ ਇੰਜ ਹੈ ਕਿ ਹਾਂ ਪੈਸਾ ਦੀ ਵਸੂਲੀ ਹੈ, ਤਾਂ ਫਿਰ ਉਹਨਾਂ ਬੇੜਿਆਂ ਦੇ ਨਾਮ, ਉਹਨਾਂ ਕੰਪਨੀਆਂ ਦੇ ਨਾਮ, ਉਹਨਾਂ ਮੁਲਕਾਂ ਦੇ ਨਾਮ ਜਨਤਕ ਕਿਉਂ ਨਹੀਂ ਕੀਤੇ ਜਾ ਰਹੇ? ਜੀ ਬਿਲਕੁਲ ਬਿਲਕੁਲ। ਤੇ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ, ਸ਼ਰਮਾ ਜੀ, ਮੁੱਖ ਮੰਤਰੀ ਸਾਹਿਬ ਰਾਇਲਟੀ ਦੇ ਲੈਣ ਦੀਆਂ ਗੱਲਾਂ ਕਰ ਰਹੇ ਨੇ ਪਿਛਲੇ ਕਈ ਦਿਨਾਂ ਤੋਂ, 2-3 ਦਿਨਾਂ ਤੋਂ ਲੱਗੇ ਹੋਏ ਨੇ, ਤੇ ਹੁਣ ਕਹਿੰਦੇ ਅਦਾਲਤ ਦਾ ਵੀ ਰੁਖ ਕਰਨਗੇ ਰਾਜਸਥਾਨ ਤੋਂ ਪਾਣੀਆਂ ਦੀ ਰਾਇਲਟੀ ਦੇਣ ਦੇ ਮਾਮਲੇ ਦੇ ਵਿੱਚ। ਦੇਖੋ, ਜਿੱਦਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਦਮ ਭਰਿਆ ਕਿ ਜੀ ਰਾਜਸਥਾਨ 1960 ਤੋਂ ਬਾਅਦ ਪਾਣੀ ਦੀ ਅਦਾਇਗੀ ਨਹੀਂ ਕਰ ਰਿਹਾ, ਪੈਸੇ ਨਹੀਂ ਦੇ ਰਿਹਾ, 1920 ਨਾਲ ਜਿਹੜਾ ਸਮਝੌਤਾ ਹੋਇਆ ਸੀ ਉਸ ਸਮੇਂ ਤੋਂ ਲੈ ਕੇ 1960 ਤੱਕ ਪੈਸੇ ਦਿੱਤੇ, ਅਸੀਂ ਉਸ ਸਮੇਂ ਦਾ ਪੈਸਾ ਤੇ ਸਾਡਾ ਵਿਆਜ ਮਿਲਾ ਕੇ 1,44,000 ਕਰੋੜ ਬਣਦਾ, ਉਹ ਤਾਂ ਅਸੀਂ ਵਸੂਲਣਾ ਜੀ। ਤੇ ਆਪਾਂ ਤਾਂ ਤਦੇ ਗੱਲ ਕੀਤੀ ਸੀ ਕਿ ਇੰਨਾ ਕੋਰਾ ਤਾਂ ਹੈ ਨਹੀਂ ਕਿ ਰਾਜਸਥਾਨ ਜਦੋਂ ਚੈੱਕ ਲੈ ਕੇ ਆ ਜਾਊਗਾ ਕਿ ਲਿਆਓ ਮਾਨ ਸਾਹਿਬ ਆ ਭਰਿਓ, ਦੇਖਿਓ ਮਾੜਾ ਜਿਹਾ ਅਕਾਊਂਟ ਠੀਕ ਹੈ, ਚੈੱਕ ਕੱਟ ਕੇ ਦੇ ਦੇਵਾਂ, ਜਾਂ ਉਹ ਫੋਨ ਕਰਕੇ ਕਹੂਗਾ ਕਿ ਜੀ ਮੈਨੂੰ ਮਾੜੀ ਜੀ ਡਿਟੇਲ ਭੇਜ ਦਿਓ ਜੀ, ਮੈਂ RTS ਕਰ ਦੇਣਾ, ਜਾਂ ਮਾਨ ਸਾਹਿਬ ਖਜ਼ਾਨੇ ਦਾ ਗੂਗਲ ਪੇ ਬਣਾਇਆ ਹੋਇਆ, ਅਸੀਂ ਗੂਗਲ ਪੇ ਕਰ ਦਿੰਦੇ ਆ ਇਹਨੇ। ਮਤਲਬ ਇਹੋ ਜਿਹਾ ਤਾਂ ਖੇਲਾ ਹੈ ਨਹੀਂ। ਅਗਲੇ ਆ ਗਏ, ਅਗਲੇ ਕਹਿੰਦੇ ਕਿਹੜਾ ਪੈਸਾ ਜੀ? ਕੋਈ ਪੈਸਾ ਨਹੀਂ ਬਣਦਾ। ਕਹਿੰਦੇ ਸਾਡਾ ਜੇ ਬ੍ਰਿਟਸ ਨਾਲ ਸਮਝੌਤਾ ਸੀ ਤਾਂ ਉਹਨਾਂ ਨਾਲ ਸਮਝੌਤਾ ਹੋਇਆ ਹੋਊਗਾ, ਉਸ ਤੋਂ ਬਾਅਦ ਕਹਿੰਦੇ 3-4 ਸਮਝੌਤੇ ਹੋਲੇ, ਉਹਦੇ ਵਿੱਚ ਪੈਸੇ ਦਾ ਕੋਈ ਲੈਣ ਦੇਣ ਨਹੀਂ। ਤੇ ਹੁਣ ਤਾਂ ਅਗਲੇ ਰਾਸ਼ਟਰੀ ਧਰੋਹਰ ਦੱਸਣ ਲੱਗੇ ਪਾਣੀ ਨੂੰ। ਹੁਣ ਤਾਂ ਉਹ ਕਹਿੰਦੇ ਪਾਣੀ ਦਾ ਵਪਾਰ ਨਹੀਂ ਹੁੰਦਾ। ਕਮਾਲ ਹੈ ਵੀ ਇਹੀ ਡਾਇਲੋਗ ਜਦੋਂ ਕੰਪਨੀਆਂ ਵੇਚਣ ਆਈਆਂ ਮੁਲਕ 'ਚ, ਤੇ ਪਾਣੀ ਜਦ ਕਿਉਂ ਨਹੀਂ ਕਹਿ ਹੋਇਆ? ਸਹੀ ਗੱਲ ਹੈ, ਬਿਲਕੁਲ। ਸਾਡਾ ਹੀ ਪਾਣੀ ਕੱਢਦੀਆਂ ਨੇ ਉਹ ਸਾਡੀ ਧਰਤੀ ਚੋਂ, ਤੇ ਸਾਨੂੰ ਇਹ ਵੇਚੀ ਜਾਂਦੀਆਂ ਨੇ, ਜਦ ਤੱਕ ਇਹ ਨਹੀਂ ਹੋਇਆ ਸੋ ਤੋਂ ਕਿਹਾ ਪਾਣੀ ਦਾ ਵਪਾਰ ਨਹੀਂ ਹੁੰਦਾ। ਜਦੋਂ ਇਸੇ ਨਹਿਰ ਚੋਂ, ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਹੈ, ਉਹ ਚੋਂ ਸਾਡੇ ਵਾਲਾ ਬੰਦਾ ਮੋਗੇ ਚੋਂ ਪਾਣੀ ਤੱਕ ਹੀ ਗਲਾਸ ਭਰ ਕੇ ਵੀ ਨਹੀਂ ਪਾਣੀ ਕੱਢ ਸਕਦਾ, ਪੰਜਾਬ ਵਾਲਾ ਵੀ, ਹੈ ਨਾ। ਤੇ ਉਹੀ ਟੈਂਕਰ ਅਸੀਂ ਹੋਰ ਫਾਜ਼ਿਲਕਾ ਜਦੋਂ ਜਾ ਕੇ ਆਏ, ਬਾਗ ਪੰਜਾਬ ਦੇ ਉੱਜੜ ਰਹੇ ਸੀ, ਕਿੰਨੂਆਂ ਦੇ ਸੁੱਕ ਰਹੇ ਸੀ, ਹੈ ਨਾ, ਖੇਤ ਖਲਿਆਣ ਸੁੱਕੇ ਪਏ ਸੀ। ਉਹ ਕਹਿੰਦੇ ਸਾਡੇ ਵਾਲਾ ਪਾਣੀ ਜਦੋਂ ਉੱਧਰ ਪਹੁੰਚ ਜਾਂਦਾ ਉਹ ਸਾਨੂੰ ਟੈਂਕਰ ਭਰ ਕੇ ਫਿਰ ਵੇਚਦੇ ਨੇ ਜੀ। ਜਦ ਨਹੀਂ ਪਤਾ ਲੱਗਿਆ ਉੱਥੇ ਦੇ ਮੰਤਰੀ ਨੂੰ, ਤੇ ਹੁਣ ਬਿਆਨ ਦੇ ਰਿਹਾ, ਕਹਿੰਦਾ ਕਿ ਨਾ ਜੀ ਪਾਣੀ ਵਿਕ ਨਹੀਂ ਸਕਦਾ। ਇਹ ਤਾਂ ਸਾਡੀਆਂ ਸਰਕਾਰਾਂ, ਸਾਡੇ ਲੀਡਰਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਨਹੀਂ ਤਾਂ ਵਸੂਲੀ ਪਹਿਲਾਂ ਹੋਈ ਹੁੰਦੀ। ਚਲੋ ਮੈਂ ਕਹਿੰਦਾ ਮਾਨ ਸਾਹਿਬ ਨੇ ਰਾਜਨੀਤਿਕ ਚਾਲ ਇਹ ਚੱਲੀ ਹੋਵੇ, ਵੋਟਾਂ ਲਈ ਉਹ ਚਾਲ ਚੱਲੀ ਹੋਵੇ, ਮੰਗੇ ਤਾਂ ਹੈ, ਇਹ ਕੋਸ਼ਿਸ਼ ਤਾਂ ਕੀਤੀ ਹੈ। ਤੇ ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਕੀ ਇਹ ਉਹਦੇ ਲਈ ਪੈਰ ਲਾਉਣਗੇ, ਕੀ ਉਹਦੇ ਲਈ ਇਹ ਧਰਤੀ ਦੀ ਲੜਾਈ ਲੜਨਗੇ, ਜਾਂ ਤਾਂ ਫਿਰ ਤੁਰ ਪੈਣ ਰਾਜਸਥਾਨ ਨੂੰ ਨਹਿਰੋ ਨਹਿਰ ਹੋ ਲੈਣ ਕਿ ਆ ਕੇ ਵੀ ਅਸਾਂ ਨੂੰ ਵਸੂਲ ਕੇ ਮੁੜਾਂਗੇ, ਆ ਬੈਠੇ ਆ, ਹੈ ਨਾ। ਪੰਜਾਬ ਤੋਂ ਰੁਕੂਗਾ ਨਾਲ, ਜਾਂ ਚੱਲਣ ਜੰਤਰ ਮੰਤਰ ਤੱਕ ਕਿ ਚਲੋ ਜੀ ਅਸੀਂ ਦਿੱਲੀ ਨੂੰ ਚੱਲਦੇ ਹਾਂ ਧਰਨਾ ਲਾਉਣ, ਪੰਜਾਬ ਤੋਂ ਰੁਕੂਗਾ ਨਾਲ। ਆਪਾਂ ਪਹਿਲੇ ਦਿਨ ਕਿਹਾ ਸੀ ਕਿ ਪਾਣੀਆਂ ਦੇ ਮਸਲਿਆਂ ਦੇ, ਚਾਹੇ SYL ਵਾਲਾ ਮਸਲਾ ਹੋਵੇ, ਚਾਹੇ ਰਾਜਸਥਾਨ ਵਾਲਾ ਮਸਲਾ ਹੋਵੇ, ਚਾਹੇ ਪਾਣੀਆਂ ਦੀ ਵੰਡ ਦਾ ਪਹਿਲੂ ਹੋਵੇ, ਚਾਹੇ ਕੰਟਰੋਲ ਦੇ ਮਸਲੇ ਹੋਣ, 17 ਤੋਂ 18 ਕੇਸ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਪਾਣੀਆਂ ਦੇ ਪੰਜਾਬ ਦੇ ਚੱਲਦੇ ਆ। ਚੱਲਦੇ, ਬਿਲਕੁਲ ਸਹੀ। ਤੇ ਮੈਂ ਤਾਂ ਪਹਿਲਾਂ ਕਿਹਾ ਸੀ ਕਿ 19ਵਾਂ ਸ਼ਾਮਲ ਹੋ ਜਾਊਗਾ। ਹੁਣ ਤੁਸੀਂ ਦਾ ਮਤਲਬ ਕਾਗਜ਼ੀ ਪੱਤਰੀ ਆਪਣੇ ਨੂੰ ਠੀਕ ਰੱਖਣਾ। ਉਹਨਾਂ ਨੇ ਨਾ ਕਰਤੀ ਤੇ ਮੀਡੀਆ ਨੇ ਸਵਾਲ ਪੁੱਛ ਲਿਆ, ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਅਦਾਲਤ ਜਾਵਾਂਗੇ ਜੀ। ਚਲੇ ਜਾਓ ਅਦਾਲਤ। ਫਿਰ ਉਹ ਪਾਤਰ ਸਾਹਿਬ ਦੀਆਂ 17 ਅਦਾਲਤਾਂ 'ਚ ਤਾਂ ਬੰਦੇ ਬਿਰਖ ਹੋ ਗਏ, ਫਿਰ ਬਿਰਖ ਹੋ ਜਿਓ। ਸਹੀ ਗੱਲ, ਬਿਲਕੁਲ। ਇਹ ਤਾਂ ਫਿਰ ਤਰੀਕਾਂ ਬਹਿਣਗੀਆਂ, ਬਸ ਪਈ ਜਾਓ ਤੇ ਲੋਕਾਂ ਨੂੰ ਦੱਸਣ, ਦੇਖੋ ਜੀ ਅਸੀਂ ਤਾਂ ਇਹ ਵੀ ਕੋਸ਼ਿਸ਼ ਕਰ ਲਈ, ਅਸੀਂ ਤਾਂ ਇਹ ਵੀ ਕੇਸ ਪਵਾਤਾ, ਫਿਰ ਸਿਆਸੀ ਡਰਾਮਾ ਸਾਬਤ ਹੋਊਗਾ। ਜੀ ਬਿਲਕੁਲ। ਨਾਲੇ ਸ਼ਰਮਾ ਜੀ, ਇਹ ਥੋੜਾ ਹੁੰਦਾ ਕਿ ਜੇ ਸਰਕਾਰ ਦਾ ਕੰਮ ਆਮ ਬੰਦੇ ਨੂੰ ਦੋਸ਼ ਲਾਉਣਾ ਥੋੜਾ ਹੁੰਦਾ ਕਿ ਇਸ ਤਾਂ ਜੀ ਰਾਇਲਟੀ ਲਵਾਂਗੇ। ਆਮ ਬੰਦਾ ਵੀ ਤਾਂ ਇਵੇਂ ਕਰਦਾ ਨਾ ਵੀ ਮੈਂ ਤਾਂ ਐਂ ਕਰੂੰਗਾ। ਸਰਕਾਰਾਂ ਕੋਲੇ ਤਾਂ ਪ੍ਰੋਪਰ ਇੱਕ ਸਟਰਕਚਰ ਆ ਨਾ, ਸਰਕਾਰਾਂ ਕੋਲੇ ਤਾਂ ਸਾਰਾ ਕੁਝ ਦਸਤਾਵੇਜ਼ੀ ਤੌਰ ਤੇ, ਤੁਸੀਂ ਉਹ ਕਹਿ ਰਹੇ ਨੇ ਅਸੀਂ ਐਂ ਨਹੀਂ ਕਰਦੇ, ਐਂ ਨਹੀਂ ਕਰਦੇ, ਤੁਸੀਂ ਦਸਤਾਵੇਜ਼ੀ ਤੌਰ ਤੇ ਸਾਬਿਤ ਤਾਂ ਕਰੋ ਗੱਲਾਂ। ਤੁਸੀਂ ਪੁਰਾਣੇ ਡਾਕੂਮੈਂਟ ਕੱਢ ਕੇ ਲਿਆਓ, ਜਿਹੜੇ ਕਮਿਸ਼ਨ ਆਏ ਨੇ ਇੱਥੇ, ਜਿੰਨੇ ਹੁਣ ਤੱਕ ਜੋ ਪਾਣੀ ਦੇ ਅਕੋਰਡ ਹੋਏ ਨੇ, ਉਹ ਸਾਰੀਆਂ ਚੀਜ਼ਾਂ ਕੱਢ ਕੇ ਲਿਆਓ, ਉਹਨਾਂ ਨੂੰ ਦੱਸੋ ਕੀ ਆ ਪਈਆਂ ਨੇ, ਅਦਾਲਤ ਦੇ ਵਿੱਚ ਲੈ ਕੇ ਜਾਓ। ਕੱਲੀ ਅਦਾਲਤੀ ਲੜਾਈ ਥੋੜ੍ਹਾ। ਪ੍ਰਵੀਨ ਜੀ, ਜਿੰਨੇ ਕੇਸ ਚੱਲਦੇ ਨੇ ਸਾਰਿਆਂ ਦੀ ਜੜ ਰਿਪੇਰੀਅਨ ਤੇ ਮਾਲਕੀ ਦੇ ਉੱਤੇ ਖੜੀ ਹੈ, ਬਿਲਕੁਲ। ਉਹਨੂੰ ਛੋੜ ਨਹੀਂ ਰਹੇ ਅਸੀਂ। ਇਸ ਗੱਲ ਤੇ ਆ ਜੋ ਕਿ ਰਿਪੇਰੀਅਨ ਫਾਰਮੂਲੇ ਤਹਿਤ ਦੱਸ ਦੋਗੇ ਤੁਹਾਡਾ ਉਹ 'ਚ ਕੀ ਹੱਕ ਬਣਦਾ ਵੀ। ਬਿਲਕੁਲ ਬਿਲਕੁਲ, ਠੀਕ ਹੈ। ਤੇ ਦੂਸਰਾ, ਜੇ ਇਹ ਕੁਦਰਤੀ ਧਰੋਹ ਹੈ ਤਾਂ ਫਿਰ ਜਿਹੜਾ ਪੱਥਰ ਨਿਕਲਦਾ ਹੈ, ਕੋਲਾ ਨਿਕਲਦਾ ਹੈ, ਹੀਰੇ ਮੋਤੀ ਨਿਕਲਦੇ ਨੇ, ਉਹ ਸਾਰੇ ਕੀ ਨੇ ਜੀ? ਉਹ ਵੀ ਕੀ ਨੇ, ਬਿਲਕੁਲ। ਉਹ ਕਿਉਂ ਮੁੱਲ ਵੇਚਦੇ ਹੋ ਫਿਰ? ਨਾਲੇ
ਰਿਪੇਰੀਅਨ ਅਸੀਂ ਇਹ ਨਹੀਂਗਾ ਵੀ ਸਾਡੇ ਕੋਲੇ ਪਾਣੀ, ਅਸੀਂ ਰਿਪੇਰੀਅਨ ਦਾ ਮਤਲਬ ਹੁੰਦਾ ਜਿਹੜਾ ਸੂਬਾ ਉਸ ਚੀਜ਼ ਦਾ ਨੁਕਸਾਨ ਵੀ ਝੱਲਦਾ। ਅਸੀਂ ਪਾਣੀ ਦਾ ਨੁਕਸਾਨ ਵੀ ਤਾਂ ਝੱਲਦੇ ਹਾਂ, ਹੜ੍ਹ ਵੀ ਤਾਂ ਸਾਡੇ ਹੀ ਆਉਂਦੇ ਆ। ਹਾਂਜੀ, ਸੋ ਇਸ ਲਈ ਮਾਲਕੀ ਤੁਸੀਂ ਸਾਡੀ ਪਾਣੀ ਦੀ ਕਬੂਲ ਨਹੀਂ ਰਹੇ। ਮਾਲਕੀ ਸਾਡੀ ਮੰਨਣ ਤੋਂ ਬਾਅਦ ਅਸੀਂ ਮੁਫਤ ਦੇਣਾ ਕਿ ਪੈਸੇ ਲੈਣੇ ਬਾਅਦ ਦੀ ਗੱਲ ਹੈ, ਪਹਿਲਾਂ ਮਾਲਕੀ ਤੇ ਦੱਸ ਦਿਓ। ਮਾਲਕੀ ਤੇ ਇਹ ਗੱਲਾਂ ਸਾਬਤ ਕਰਾਉਣ ਲਈ ਤਾਂ ਕੋਈ ਲੜਾਈ ਲੜ ਲੈਣ ਪਹਿਲਾਂ। ਮਤਲਬ ਮੈਂ ਨਹੀਂ ਕਹਿੰਦਾ ਕਿ ਇਹ 4 ਸਾਲਾਂ ਦੀ ਜ਼ਿੰਮੇਵਾਰੀ ਹੈ, ਜ਼ਿੰਮੇਵਾਰੀ ਪਿੱਛੋਂ ਤੁਰੀ ਆਉਂਦੀ ਹੈ ਸਾਰਿਆਂ ਦੀ। ਪੰਜਾਬ ਦੀਆਂ ਸਮੁੱਚੀਆਂ ਰਾਜਨੀਤਿਕ ਜਮਾਤ ਅੱਜ ਵੀ ਇਕੱਠੀਆਂ ਹੋ ਜਾਣ, ਲੋਕ ਇਹਨਾਂ ਦੀਆਂ ਗਲਤੀਆਂ ਮਾਫ ਕਰ ਲੈਣਗੇ। ਸਹੀ ਹੈ ਜੀ, ਬਿਲਕੁਲ। ਤੇ ਜਾਂਦੇ ਗੱਲ ਕਰੀਏ ਭਾਜਪਾ ਦੀ ਰਾਜਨੀਤੀ ਦੇ ਬਾਰੇ, ਜਾਖੜ ਕਹਿੰਦੇ ਪੰਜਾਬ ਤਾਂ ਇਸ ਵੇਲੇ ਕੇਂਦਰੀ ਫੰਡਾਂ ਦੇ ਨਾਲ ਹੀ ਚੱਲ ਰਿਹਾ ਜੀ। ਪ੍ਰਵੀਨ ਜੀ, ਭਾਜਪਾ ਦਾ ਇੱਕੋ ਇੱਕ ਏਜੰਡਾ, ਉਹ ਪੰਜਾਬ 'ਚ ਵੀ ਇਹੀ ਲੈ ਕੇ ਆ ਰਹੇ ਨੇ ਕਿ ਡਬਲ ਇੰਜਨ ਦੀ ਸਰਕਾਰ। ਇਸੇ ਨੁਕਤੇ ਤੇ ਉਹ ਲੜਾਈ ਲੜਨਾ ਚਾਹੁੰਦੇ। ਇਹਨਾਂ ਨੂੰ ਲੱਗਦਾ ਕਿ ਇਸ ਸਾਰੇ ਹੀ ਇਹ ਗੱਲ ਚੱਲ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸੁਨੀਲ ਜਾਖੜ ਹੋ ਰਹੀ ਆਪਣੇ ਸੂਝ-ਬੂਝ ਵਾਲੇ ਲੀਡਰਾਂ ਚੋਂ ਮੰਨੇ ਜਾਂਦੇ ਨੇ, ਪਰ ਅੱਜ ਕੱਲ੍ਹ ਉਹ ਪੂਰੇ ਬੀਜੇਪੀ ਤੇ ਰੰਗ 'ਚ ਰੰਗ ਹੋ ਗਏ ਨੇ ਤੇ ਉਹੀ ਭਾਸ਼ਾ ਬੋਲਦੇ। ਕੱਲ ਮਜਵਾਲਾ ਕਿ ਉਹਨਾਂ ਨੇ ਗੱਲ ਕੀਤੀ ਵੀ ਕਿ ਕੇਂਦਰ ਦੀਆਂ ਜਿੰਨੀਆਂ ਗ੍ਰਾਂਟਾਂ, ਕੇਂਦਰ ਦੇ ਜਿੰਨੇ ਫੰਡ, ਉਹਦੇ ਸਹਾਰੇ ਪੰਜਾਬ ਚੱਲਦਾ। ਸੋ ਇਸ ਲਈ ਜੇ ਕੇਂਦਰ ਦੇ ਸਹਾਰੇ ਹੀ ਪੰਜਾਬ ਚੱਲਦਾ ਤੇ ਫਿਰ ਦੱਸ ਤਾਂ ਦੇਣ ਕਿ ਕੇਂਦਰ ਨੇ ਕਿਹੜੀ ਟਕਸਾਲ ਲਾਈ ਹੈ, ਕੇਂਦਰ ਕੋਲ ਪੈਸਾ ਆਉਂਦਾ ਕਿੱਥੋਂ ਹੈ। ਜੀ ਸਹੀ ਹੈ। ਇਹ ਮੁਲਕ ਸੂਬਾ ਆਧਾਰਿਤ ਮੁਲਕ ਹੈ। ਸਹੀ ਗੱਲ। ਔਰ ਹਰ ਸੂਬੇ ਦੀ ਕੋਈ ਨਾ ਕੋਈ ਚੀਜ਼ ਦੇ ਰਾਹੀਂ, ਟੈਕਸ ਦੇ ਰਾਹੀਂ, ਅਦਾਇਗੀ ਦੇ ਰਾਹੀਂ ਤੁਹਾਡੇ ਖਜ਼ਾਨੇ 'ਚ ਕੇਂਦਰ ਕੋਲ ਪੈਸਾ ਆਉਂਦਾ। ਉਲਟਾ ਕੇਂਦਰ ਸੂਬਿਆਂ ਦੇ ਸਹਾਰੇ ਚੱਲਦਾ ਜੀ। ਜੇ ਤੁਸੀਂ ਐਕਸਪੋਰਟ ਇੰਪੋਰਟ ਕਰਦੇ ਹੋ, ਜੇ ਤੁਸੀਂ ਟੈਕਸ ਵਸੂਲਦੇ ਹੋ, ਜੇ ਚੀਜ਼ਾਂ ਦਾ ਆਦਾਨ ਪ੍ਰਦਾਨ ਹੁੰਦਾ, ਉਹ ਕਿੱਥੋਂ ਬਣਦੀਆਂ, ਕਿੱਥੇ ਪੈਦਾ ਹੁੰਦੀਆਂ, ਕੀ ਉਹਦਾ ਹਿਸਾਬ ਕਿਤਾਬ ਦੱਸੋ ਮੈਨੂੰ, ਕੌਣ ਕਰਦਾ ਜੀ। ਸਹੀ। ਤੇ ਤੁਸੀਂ ਲੜਾਈ ਕਿਹੜੀ ਲੜ ਰਹੇ ਹੋ ਪੰਜਾਬ ਦੀ? ਤਾਂ ਜੇ ਸੱਚਮੁੱਚ ਪੰਜਾਬ ਦਾ ਫਿਕਰ ਸੀ ਤਾਂ ਪ੍ਰਧਾਨ ਮੰਤਰੀ ਆ ਕੇ ਜਾਵੇ ਔਰ ਕਹਿ ਕੇ ਜਾਵੇ 1600 ਕਰੋੜ ਚੋਂ ਦੀਵਾਨੀ ਨਾ ਤੁਸੀਂ ਇਹ ਦੋ, ਹੈ ਨਾ। 12000 ਕਰੋੜ ਦਾ ਜੇ ਤੁਸੀਂ ਹਿਸਾਬ ਵੀ ਨਹੀਂ ਲੈ ਰਿਹਾ ਪੰਜਾਬ ਸਰਕਾਰ ਤੋਂ, ਤੁਸੀਂ ਕਹੋ ਕਿ 12000 ਕਰੋੜ ਅਸੀਂ ਦੇ ਦਿੰਦੇ ਆ। ਤੁਸੀਂ ਆ ਤਾਜ਼ੇ ਹੜ੍ਹਾਂ 'ਚ ਨਹੀਂ ਬਾਤ ਪੁੱਛੀ ਪੰਜਾਬ ਦੀ, ਪਿਛਲਾ ਰਿਕਾਰਡ ਦਾ ਕੀ ਹਿਸਾਬ ਰੱਖ ਲਿਆ ਸੀ। ਤੇ ਤੁਹਾਨੂੰ ਲੜਾਈ ਜਿਹੜੀ ਲੜਨੀ ਹੈ ਉਹ ਇੱਕ ਬੰਦੇ ਦਾ ਹੋਟਲ ਢਾਤਾ ਜੀ ਅਸੀਂ ਚੱਲੇ, ਕਿਉਂਕਿ ਉਹ ਅਦਾਰਾ ਤੁਹਾਡਾ। ਤਾਂ ਜਲੰਧਰ ਤੁਸੀਂ ਹੋਟਲ ਲਈ ਤਾਂ ਧਰਨਾ ਲਾਉਣ ਚਲੇ ਗਏ, ਜਿਹੜੇ ਲੋਕਾਂ ਦੇ ਘਰ ਢਾਏ, ਛੱਪੜ ਢਾਏ, ਕਦੇ ਉੱਥੇ ਤਾਂ ਗਏ ਨਹੀਂ। ਫਿਰ ਤੁਹਾਨੂੰ ਬਲਡੋਜ਼ਰ ਕਲਚਰ ਚੰਗਾ ਲੱਗਦਾ ਕਿਉਂਕਿ ਜੋਗੀ ਕਲਚਰ ਹੈ। ਸਹੀ। ਸੋ ਇਸ ਲਈ ਇਹ ਡਬਲ ਇੰਜਨ ਦੇ ਸਾਰੇ ਪੰਜਾਬ 'ਚ ਦਾਖਲ ਹੋਣਾ ਚਾਹੁੰਦੇ ਨੇ। ਸਰਕਾਰਾਂ ਵਾਂਗ ਵਿਚਰਨ, ਵਿਵਹਾਰ ਕਰਨ, ਚਾਹੇ ਉਹ ਕਿਸੇ ਧਿਰ ਦੀ ਹੋਵੇ। ਜਦੋਂ ਸਰਕਾਰ ਬਣ ਗਈ ਫਿਰ ਪਾਰਟੀ ਦਾ ਕੀ ਮਤਲਬ ਉਹਦੇ ਵਿੱਚ। ਸਹੀ। ਪਰ ਇਹਨਾਂ ਨੂੰ ਲੱਗਦਾ ਇਸ ਲਈ ਇਹ ਬੀਜੇਪੀ ਪੰਜਾਬ ਦੇ ਵਿੱਚ ਜਿਹੜੇ ਨਵੇਂ ਤਰੀਕੇ ਨਾਲ ਦਾਖਲ ਹੋਣਾ ਚਾਹੁੰਦੀ ਹੈ, ਉਹਦੇ ਵਿੱਚ ਸਾਡੀਆਂ ਰਾਜਨੀਤਿਕ ਧਿਰਾਂ ਦੀ ਨਲਾਇਕੀ ਹੋਊਗੀ, ਜਿਹਨਾਂ ਵਾਲੀ ਸਪੇਸ ਬਣੂਗੀ। ਜੀ ਜੀ, ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।